ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ। ਗੁਰਪ੍ਰੀਤ ਸਿੰਘ ਤੁਹਾਡੇ ਲਈ ਅਪਡੇਟ ਕਰਨ ਲੈ ਕੇ ਹਾਜ਼ਰ ਹੈ। ਅੱਜ ਦੀ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਵਾਂਗੇ ਸਰਦਾਰ ਹਰਪ੍ਰੀਤ ਸਿੰਘ ਨਾਲ, ਜਿਹੜੇ ਕਿ ਕੈਨੇਡਾ ਦੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਨੇ ਸਰੀ ਨਿਊਟਨ ਤੋਂ, ਔਰ ਨਾਲ ਦੇ ਨਾਲ ਉੱਘੀ ਮੀਡੀਆ ਸ਼ਖਸੀਅਤ ਵੀ। ਹਰਪ੍ਰੀਤ ਸਿੰਘ ਨੂੰ ਪ੍ਰੋਗਰਾਮ ਸ਼ਾਮਲ ਕਰਨ ਜਾ ਰਹੇ ਹਾਂ ਇੱਕ ਬਹੁਤ ਸੰਜੀਦਾ ਮਸਲੇ ਬਾਰੇ ਗੱਲਬਾਤ ਕਰਨ ਲਈ। ਟਰੂਡੋ ਸਰਕਾਰ ਇਸ ਸਮੇਂ SNC ਲਾਵਲਿਨ ਮਾਮਲੇ ਲੈ ਕੇ ਪੂਰੀ ਤਰ੍ਹਾਂ ਘਿਰ ਚੁੱਕੀ ਹੈ। ਸਦਾਚਾਰੀ ਨਿਯਮਾਂ ਬਾਰੇ ਕਮਿਸ਼ਨਰ ਨੇ ਆਪਣੀ ਜਾਂਚ ਵਿੱਚ ਸਿੱਟਾ ਕੱਢਿਆ ਕਿ SNC ਲਾਵਲਿਨ ਦੇ ਕੰਪਨੀ ਦੇ ਦਬਾਅ ਹੇਠਾਂ ਜਿਹੜਾ ਜਸਟਿਨ ਟਰੂਡੋ ਨੇ ਜੋਡੀ ਵਿਲਸਨ ਰਿਬੋਲਡ ਨੂੰ ਮਜਬੂਰ ਕੀਤਾ ਕਿ ਉਹ ਕੰਪਨੀ ਦਾ ਸਾਥ ਦੇਵੇ, ਜਿਸ ਦੇ ਮੱਦੇਨਜ਼ਰ ਉਸਨੇ ਅਸਤੀਫਾ ਦਿੱਤਾ ਸੀ। ਔਰ ਇਹ ਮਾਮਲਾ ਜਿਹੜਾ ਹੈ ਪੂਰੀ ਤਰ੍ਹਾਂ ਹੁਣ ਟਰੂਡੋ ਦੀ ਬਹੁਤ ਵੱਡੀ ਸਿਰਦਰਦੀ ਬਣ ਗਿਆ। ਇਸ ਦੇ ਬਾਰੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦਾ ਕੀ ਕਹਿਣਾ, ਹਰਪ੍ਰੀਤ ਸਿੰਘ ਦੀ ਜ਼ਬਾਨੀ ਸੁਣਦੇ ਹਾਂ। ਹਰਪ੍ਰੀਤ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਲੱਗੀ ਜੀ ਹੈ। ਬਹੁਤ ਧੰਨਵਾਦ ਗੁਰਪ੍ਰੀਤ ਜੀ, ਤੇ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਅੱਜ ਦੇ ਇਸ ਪ੍ਰੋਗਰਾਮ ਵਿੱਚ, ਤੇ ਜੋ ਤੁਸੀਂ ਮੁੱਦਾ ਚੁੱਕ ਰਹੇ ਹੋ ਉਸ ਦੇ ਉੱਤੇ ਗੱਲਬਾਤ ਕਰਦੇ। ਸੋ ਹਰਪ੍ਰੀਤ ਜੀ, ਦੱਸੋ ਕਿ ਜਿਹੜਾ SNC ਲਾਵਲਿਨ ਜਿਹੜੇ ਸਾਡੇ ਸੁਣਨ ਵਾਲੇ ਨੇ, ਖਾਸ ਤੌਰ 'ਤੇ ਪੰਜਾਬੀ ਰੇਡੀਓ USA ਦੇ ਬਹੁਤ ਸਾਰੇ ਸਰੋਤੇ ਨੇ ਜਿਹੜੇ ਜਾਣਨਾ ਚਾਹੁੰਗੇ ਥੋੜ੍ਹਾ ਜਿਹਾ ਬੈਕਗਰਾਊਂਡ ਕਿ ਮਸਲਾ ਹੈ ਕਿ ਇਸ ਦੀਆਂ ਜੜ੍ਹਾਂ ਕੀ ਨੇ, ਔਰ ਫਿਰ ਉਸ ਤੋਂ ਬਾਅਦ ਤੁਹਾਡੀ ਪਾਰਟੀ ਦਾ ਜਿਹੜਾ ਸਦਾਚਾਰੀ ਨਿਯਮ ਕਮਿਸ਼ਨਰ ਦੀ ਰਿਪੋਰਟ ਆਈ ਕੀ ਉਸ ਦਾ ਪ੍ਰਤੀਕਰਮ ਹੈ। ਸੋ ਸਭ ਤੋਂ ਪਹਿਲਾਂ ਤਾਂ ਗੁਰਪ੍ਰੀਤ ਜੀ ਮੈਂ ਇਹ ਗੱਲ ਦੁਹਰਾਉਣਾ ਚਾਹੁੰਦਾ ਕਿ ਅਸੀਂ ਲੋਕ ਜਿਹੜੇ ਮੁਲਕਾਂ 'ਚੋਂ ਆਏ, ਜ਼ਿਆਦਾਤਰ ਇੰਡੀਆ ਪਾਕਿਸਤਾਨ ਤੋਂ, ਅਸੀਂ ਇਹਨਾਂ ਮੁਲਕਾਂ ਨੂੰ ਇਸ ਲਈ ਚੁਣਿਆ ਕਿ ਇੱਥੋਂ ਦੀਆਂ ਜਿਹੜੀਆਂ ਸਾਡੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਹੈਗੀਆਂ ਨੇ, ਜਿਵੇਂ ਜੁਡੀਸ਼ਰੀ ਹੈ ਜਾਂ ਪੁਲਿਸ ਹੈ, ਇਹਦੇ 'ਚ ਦਖਲ ਅੰਦਾਜ਼ੀ ਸਿਆਸਤਦਾਨਾਂ ਦੀ ਨਹੀਂ ਹੁੰਦੀ। ਇਸੇ ਕਰਕੇ ਇਹ ਮੁਲਕ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਸਾਨੂੰ ਨਿਆਂ ਮਿਲਦਾ ਹੈਗਾ ਤੇ ਇਹ ਵਧੀਆ ਮੁਲਕ ਹੈਗੇ ਨੇ। SNC ਲਾਵਲਿਨ ਇੱਕ ਬੜੀ ਵੱਡੀ ਮਲਟੀਨੈਸ਼ਨਲ ਕੰਪਨੀ ਹੈਗੀ ਜਿਹੜੀ ਕਿ ਪ੍ਰੋਜੈਕਟਸ ਵੱਡੇ ਵੱਡੇ ਲੈਂਦੀ, ਜਿਵੇਂ ਪੁਲ ਬਣਾਉਣੇ ਜਾਂ ਬਿਲਡਿੰਗਸ ਬਣਾਉਣੀਆਂ, ਤੇ ਇਹ ਕੰਪਨੀ ਮੌਂਟਰੀਅਲ ਦੇ ਵਿੱਚ ਸਥਿਤ ਹੈਗੀ, ਇਹਦਾ ਹੈੱਡਕੁਆਰਟਰ। ਇਹ ਸੁਰਖੀਆਂ ਵਿੱਚ ਤਦ ਆਇਆ ਜਦੋਂ ਕਿ ਇਸ ਦੇ ਉੱਤੇ ਕੁਝ ਦੋਸ਼ ਲੱਗੇ ਇਸ ਕੰਪਨੀ ਦੇ ਉੱਤੇ ਕਿ ਇਹ ਪੈਸੇ ਖਵਾ ਕੇ, ਯਾਨੀ ਕਿ ਰਿਸ਼ਵਤ ਦੇ ਕੇ ਇਹ ਕੰਮ ਕਰਾਉਂਦੀ ਹੈ। ਐਂਡ ਇਹ ਪ੍ਰੂਵ ਵੀ ਹੋਇਆ। ਮੌਂਟਰੀਅਲ ਦੇ ਵਿੱਚ ਬੜੇ ਵੱਡੇ ਇਹਨਾਂ ਨੇ ਜਿਹੜੇ ਉੱਥੇ ਫਲਾਇਰਸ ਬਣਾਏ, ਪੁਲ ਬਣਾਏ, ਉਹਨਾਂ ਦੇ ਵਿੱਚ ਆਇਆ ਗੱਲ ਕਿ ਇਹਨਾਂ ਨੇ ਪੈਸੇ ਦੇ ਕੇ ਉੱਥੇ ਇਹ ਕੰਟਰੈਕਟ ਜਿਹੜੇ ਨੇ ਲਏ ਨੇ। ਇੱਥੋਂ ਤੱਕ ਕਿ ਇਹ ਕੰਪਨੀ ਨੂੰ ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ ਹੈਗੀ, ਉਸਨੇ ਵੀ ਇੱਕ ਤਰ੍ਹਾਂ ਦਾ ਬੈਨ ਕੀਤਾ ਕਿ ਇਹ ਗਲਤ ਕੰਮਾਂ ਦੇ ਰਾਹੀਂ ਇਹ ਪ੍ਰੋਜੈਕਟਸ ਲੈਂਦੀ ਹੈ। ਨਾ ਸਿਰਫ ਕੈਨੇਡਾ ਵਿੱਚ ਬਲਕਿ ਦੁਨੀਆ ਭਰ ਦੇ ਵਿੱਚ, ਤੇ ਖਾਸ ਤੌਰ ਉੱਤੇ ਮਿਡ ਈਸਟ ਵਿੱਚ ਵੀ ਇਹ SNC ਲਾਵਲਿਨ ਨੇ ਬਹੁਤ ਸਾਰੇ ਕੰਮ ਕੀਤੇ। ਤੇ ਉੱਥੇ ਰਿਸ਼ਵਤਾਂ ਦੇ ਕੇ ਜਦੋਂ ਇਹਨਾਂ ਨੇ ਪ੍ਰੋਜੈਕਟਸ ਲਏ, ਇੱਥੋਂ ਤੱਕ ਗੱਲ ਆਉਂਦੀ ਹੈ ਕਿ ਮੁਆਮਰ ਗਦਾਫੀ, ਜਿਹਨਾਂ ਨੂੰ ਕਿ ਕਿਹਾ ਜਾਂਦਾ ਉਹ ਡਿਕਟੇਟਰ ਸਨ, ਉਹਨਾਂ ਦਾ ਲੜਕਾ ਜਦੋਂ ਇੱਥੇ ਕੈਨੇਡਾ ਵਿੱਚ ਆਇਆ ਤਾਂ ਉਸਨੂੰ ਪ੍ਰੋਸਟੀਟਿਊਟਸ ਪ੍ਰੋਵਾਈਡ ਕਰਕੇ ਤੇ ਹੋਰ ਬਹੁਤ ਕੁਝ ਗਲਤ ਕੰਮਾਂ ਰਾਹੀਂ ਉਸਨੂੰ ਨਵਾਜ਼ਿਆ ਗਿਆ, ਕਿਉਂਕਿ ਉਸਨੇ ਹੈਲਪ ਕੀਤੀ ਸੀ ਪ੍ਰੋਜੈਕਟਸ ਲੈਣ ਵਿੱਚ। ਸੋ ਬਰੀਫਲੀ ਜੇ ਅਸੀਂ ਕਹੀਏ ਤਾਂ ਇਹ ਕੰਪਨੀ ਇੱਕ ਕਰਪਟ ਕੰਪਨੀ ਸੀ, ਜਿਹੜੀ ਕਿ ਆਪਣੇ ਕਰਪਟ ਮੀਨਸ ਰਾਹੀਂ ਹਰ ਚੀਜ਼ ਨੂੰ ਹਥਿਆਉਣਾ ਚਾਹੁੰਦੀ ਸੀ। ਪਰ ਇਸ ਦੇ ਉੱਤੇ ਇੱਕ ਕੇਸ ਚੱਲ ਰਿਹਾ ਸੀ ਕੋਰਟ ਦੇ ਵਿੱਚ, ਤੇ ਜਦ ਤੱਕ ਉਹ ਕੇਸ ਚੱਲਦਾ ਹੈ ਤਦ ਤੱਕ ਕੈਨੇਡਾ ਦੇ ਵਿੱਚ ਉਹ ਅੱਗੇ ਪ੍ਰੋਜੈਕਟਸ ਨਹੀਂ ਲੈ ਸਕਦੇ ਸੀ। 2015 ਦੇ ਵਿੱਚ ਜਦੋਂ ਇਹ ਸਰਕਾਰ ਬਣੀ ਟਰੂਡੋ ਦੀ, ਤਾਂ ਉਸ ਸਮੇਂ ਉਸ ਤੋਂ ਬਾਅਦ ਇਹਨਾਂ ਨੇ ਲੌਬਿੰਗ ਸ਼ੁਰੂ ਕੀਤੀ। ਤੇ ਇਹ ਨਹੀਂ ਕਿ ਸਿਰਫ ਇਹ ਮਿਲੇ ਸਿਰਫ ਆਪਣੇ ਲਿਬਰਲ ਪਾਰਟੀ ਦੇ MPs ਨੂੰ, ਇਹ ਕੰਜ਼ਰਵੇਟਿਵ ਪਾਰਟੀ ਦੇ MPs ਨੂੰ ਵੀ ਇਹਨਾਂ ਨੇ ਮਿਲਣ ਦੇ ਯਤਨ ਕੀਤੇ, ਮਿਲੇ ਵੀ, NDP ਦੇ ਵੀ ਕੋਸ਼ਿਸ਼ ਕਰਦੇ ਨੇ ਇਹ ਸਾਰਿਆਂ ਨੂੰ ਪੋਲੀਟੀਕਲ ਜਿਹੜੇ MPs ਹੈਗੇ ਨੇ ਤੇ ਜਾਂ ਹੋਰ ਬਿਗਸ ਨੇ ਉਹਨਾਂ ਨਾਲ ਬੈਠ ਕੇ ਉਹਨਾਂ ਨੂੰ ਦੱਸਣ ਕਿ ਆਪਣੇ ਵਾਲੇ ਪਾਸੇ ਖਿੱਚਣ ਦੀ ਲੌਬਿੰਗ ਇਹਨਾਂ ਨੇ ਕੀਤੀ। ਲੇਕਿਨ ਹੋਇਆ ਇਹ ਕਿ ਕਿਹਾ ਜਾਂਦਾ ਹੈ ਕਿ ਲੱਖਾਂ ਹੀ ਡਾਲਰਸ ਦੀ ਡੋਨੇਸ਼ਨ ਜਿਹੜੀਆਂ ਨੇ ਉਹ ਲਿਬਰਲ ਪਾਰਟੀ ਨੂੰ ਦਿੱਤੀਆਂ ਗਈਆਂ, ਤੇ ਅਖੀਰ ਵਿੱਚ ਜੋਡੀ ਵਿਲਸਨ ਰਿਬੋਲਡ ਜਿਹੜੇ ਜਸਟਿਸ ਮਿਨਿਸਟਰ ਨੇ, ਉਹਨਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਤੇ ਉਹਨਾਂ ਦੇ ਦਫ਼ਤਰ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਕਿ ਤੁਸੀਂ ਇਹਨਾਂ ਨੂੰ ਇੱਕ ਡੈਫਰਡ ਪ੍ਰੋਸੀਕਿਊਸ਼ਨ ਹੁੰਦੀ, ਜਿਹਨੂੰ ਕਹਿੰਦੇ ਨੇ ਕਿ ਕੋਰਟ ਦੇ ਵਿੱਚ ਤੁਸੀਂ ਜੇ ਸਰਕਾਰੀ ਵਕੀਲ ਇਹ ਕਹਿ ਦੇ ਕਿ ਜੀ ਅਜੇ ਅਸੀਂ ਇਸ ਨੂੰ ਡੈਫਰ ਕਰਦੇ ਹੈਗੇ ਆ ਪ੍ਰੋਸੀਕਿਊਸ਼ਨ ਨੂੰ, ਤਾਂ ਉਹਦੇ ਨਾਲ ਇਹਨਾਂ ਨੂੰ ਇੱਥੇ ਕੈਨੇਡਾ ਵਿੱਚ ਕੰਟਰੈਕਟਸ ਮਿਲ ਜਾਣੇ ਸੀ। ਸੋ ਇਹ ਯਤਨ ਕਰਦੇ ਰਹੇ, ਪਰ ਅਖੀਰਕਾਰ ਗਲੋਬ ਐਂਡ ਮੇਲ ਅਖਬਾਰ ਜਿਹੜੀ ਕੈਨੇਡਾ ਦੀ ਇੱਕ ਨੈਸ਼ਨਲ ਨਿਊਜ਼ਪੇਪਰ, ਉਹਦੇ 'ਚ ਇੱਕ ਖਬਰ ਛਪੀ ਜਿਹਦੇ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜੋਡੀ ਵਿਲਸਨ ਰਿਬੋਲਡ ਜਿਹੜੇ ਕਿ ਕਾਨੂੰਨ ਮੰਤਰੀ ਨੇ, ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ। ਹੁਣ ਥੋੜਾ ਜਿਹਾ ਜੋਡੀ ਵਿਲਸਨ ਰਿਬੋਲਡ ਬਾਰੇ ਗੱਲ ਕਰ ਲਈਏ। ਇਹ ਇੱਕ ਨੇਟਿਵ ਲੇਡੀ ਸਨ, ਇੱਕ ਲਾਇਰ ਹੈਗੇ ਨੇ, ਅਤੇ ਉਹਨਾਂ ਨੇ ਜੁਰਤ ਦਿਖਾਈ, ਉਹਨਾਂ ਨੇ ਹਿੰਮਤ ਦਿਖਾਈ ਤੇ ਉਹ ਪ੍ਰੈਸ਼ਰ ਹੇਠ ਨਹੀਂ ਦੱਬੇ। ਭਾਵੇਂ ਉਹ ਲਿਬਰਲ ਪਾਰਟੀ ਦੇ ਬੜੇ ਕਲੋਜ਼ ਸਰਕਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਸੀ, ਲੇਕਿਨ ਜਦੋਂ ਉਹਨਾਂ ਤੇ ਪ੍ਰੈਸ਼ਰ ਪੈਣੇ ਸ਼ੁਰੂ ਹੋਏ, ਉਹਨਾਂ ਨੇ ਮੈਨੂੰ ਲੱਗਦਾ ਆਪ ਹੀ ਇਹ ਖਬਰ ਜਿਹੜੀ ਹੈ ਸ਼ਾਇਦ ਦਿੱਤੀ ਗਲੋਬ ਐਂਡ ਮੇਲ ਨੂੰ। ਇਹ ਖਬਰ ਜਦੋਂ ਪ੍ਰਕਾਸ਼ਿਤ ਹੋਈ ਤਾਂ ਜਦੋਂ ਪਹਿਲੇ ਦਿਨ ਇਹ ਖਬਰ ਛਪੀ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਇਹ ਗਲਤ ਹੈ, ਇਹ ਫਾਲਸ ਹੈ। ਲੇਕਿਨ ਉਸ ਤੋਂ ਬਾਅਦ ਇਹ ਗੱਲ ਚਲੀ ਗਈ ਸੈਨੇਟ ਹੀਅਰਿੰਗ ਕਮੇਟੀ ਕੋਲ, ਉੱਥੇ ਗੱਲਾਂ ਬਾਤਾਂ ਆਈਆਂ। ਤਦ ਵੀ ਇਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਦਫ਼ਤਰ ਦੇ ਕਲਰਕ ਸਨ ਜਾਂ ਹੋਰ ਜਿਹੜੇ ਜ਼ਿੰਮੇਵਾਰ ਉੱਥੇ ਨੁਮਾਇੰਦੇ ਸਨ, ਉਹਨਾਂ ਨੇ ਵੀ ਕਿਹਾ ਨਹੀਂ ਜੀ ਇਹ ਸਰਾਸਰ ਗਲਤ ਹੈ, ਇਹ
ਜੋਡੀ ਵਿਲਸਨ ਰਿਪੋਰਟ ਨੂੰ ਕਿਉਂਕਿ ਇੱਕ ਮਹਿਕਮੇ ਤੋਂ ਲਾ ਕੇ ਦੂਸਰੇ ਮਹਿਕਮੇ 'ਚ ਪਾ ਦਿੱਤਾ ਗਿਆ ਹੈ ਤੇ ਇਸ ਕਰਕੇ ਇਹ ਸਰਕਾਰ ਨੂੰ ਜੋ ਹੈ ਬਦਨਾਮ ਕਰ ਰਹੇ ਨੇ। ਬਟ ਐਨੀਵੇਜ਼ ਟੂ ਕੱਟ ਇਟ ਸ਼ਾਰਟ, ਫਾਈਨਲੀ ਇਹ ਗੱਲ ਚੱਲਦੀ ਰਹੀ ਤੇ ਉਸ ਤੋਂ ਬਾਅਦ ਐਥਿਕਸ ਕਮਿਸ਼ਨਰ ਜਿਹੜੇ ਸਾਡੇ ਕੈਨੇਡਾ ਦੇ ਨੇ ਉਹਨਾਂ ਨੇ ਹਾਲ ਹੀ ਵਿੱਚ ਇਹ ਰਿਪੋਰਟ ਕੱਢੀ ਜਿਹਦੇ 'ਚ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੋਸ਼ੀ ਪਾਇਆ ਕਿ ਉਹ ਵੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਨੁਮਾਇੰਦੇ ਸਨ ਉਹਨਾਂ ਨੇ ਵੀ ਜੋਡੀ ਵਿਲਸਨ ਰਿਪੋਰਟ ਦੇ ਉੱਤੇ ਪ੍ਰੈਸ਼ਰ ਪਾਇਆ। ਇਹ ਬੜੀ ਇੱਕ ਸ਼ਰਮਸ਼ਾਰ ਗੱਲ ਹੈਗੀ ਹੈ ਕਿ ਅਜੇ ਵੀ ਸਾਡੇ ਪ੍ਰਧਾਨ ਮੰਤਰੀ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈਗੇ, ਉਹ ਮਾਫੀ ਮੰਗਣ ਲਈ ਤਿਆਰ ਨਹੀਂ ਤੇ ਅਜੇ ਵੀ ਉਹ ਇਹ ਬਹਾਨਾ ਲਾ ਰਹੇ ਨੇ ਹੁਣ ਕਿ ਜੀ ਨੌਕਰੀਆਂ ਬਚਾਉਣ ਵਾਸਤੇ, ਕਿਉਂਕਿ ਇਸ ਕੰਪਨੀ ਨਾਲ ਬਹੁਤ ਸਾਰੀਆਂ ਨੌਕਰੀਆਂ ਜੁੜੀਆਂ ਸੀ, ਇਸ ਕਰਕੇ ਅਸੀਂ SNC ਲੈਵਲਨ ਨੂੰ ਜੋ ਹੈ ਕੋਸ਼ਿਸ਼ ਕਰ ਰਹੇ ਸੀ ਕਿ ਸਪੋਰਟ ਕਰੀਏ। ਪਰ ਸਵਾਲ ਇਹ ਖੜਾ ਹੁੰਦਾ ਕਿ ਇਹ ਹੁਣ ਮੀਡੀਆ ਵਿੱਚ ਹੋਰ ਵੀ ਖਬਰਾਂ ਆ ਚੁੱਕੀਆਂ ਨੇ ਕਿ ਕੋਈ ਵੀ ਨੌਕਰੀ ਦੀ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਸਾਨੂੰ ਬੜਾ ਮਾਣ ਹੈ ਇਸ ਮੁਲਕ ਦੇ ਵਿੱਚ ਸਾਡੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੇ ਉੱਤੇ ਜਿਹੜੀਆਂ ਕਿ ਇੰਡੀਪੈਂਡੈਂਟ ਹੈਗੀਆਂ ਤੇ ਅਸੀਂ ਚਾਹੁੰਦੇ ਹਾਂ ਕਿ ਇੰਡੀਪੈਂਡੈਂਸ ਜਿਹੜੀ ਰਵੇ, ਸਿਆਸਤਦਾਨ ਇਹਦੇ ਵਿੱਚ ਦਖਲਅੰਦਾਜ਼ੀ ਨਾ ਕਰਨ। ਸੋ ਹੁਣ ਜਦੋਂ ਇਹ ਗੱਲ ਬਾਹਰ ਆ ਗਈ ਹੈ ਇਸ ਦੇ ਉੱਤੇ ਪ੍ਰਧਾਨ ਮੰਤਰੀ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਹੈਗੇ ਤੇ ਇਹ ਬਹੁਤ ਹੀ ਨਮੋਸ਼ੀ ਦੀ ਤੇ ਸ਼ਰਮ ਦੀ ਗੱਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜੋ ਹੈ ਅਜੇ ਵੀ ਇਹ ਕਹਿ ਰਿਹਾ ਕਿ ਜੀ ਅਸੀਂ ਕੋਈ ਨਾ ਕੋਈ ਬਹਾਨਾ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਸਾਡਾ ਤਾਂ ਇਹੀ ਕਹਿਣਾ ਜੀ ਕਿ ਪ੍ਰਧਾਨ ਮੰਤਰੀ ਤੇ ਕੋਈ ਵੀ ਪਾਰਟੀ ਆਵੇ ਲੇਕਿਨ ਦਖਲਅੰਦਾਜ਼ੀ ਸਾਡੀ ਇੰਡੀਪੈਂਡੈਂਟ ਜੁਡੀਸ਼ਰੀ ਵਿੱਚ ਨਾ ਹੋਵੇ। ਜੁਡੀਸ਼ਰੀ ਦੇ ਸਿਰ ਦੇ ਉੱਤੇ ਹੀ ਇਹ ਮੁਲਕ ਚੱਲ ਰਿਹਾ ਹੈਗਾ, ਪਰ ਜੇਕਰ ਇੱਥੇ ਵੀ ਉਹੀ ਕੁਝ ਹੋ ਗਿਆ ਫਿਰ ਭਾਰਤ ਵਿੱਚ ਜੋ ਕੁਝ ਚੱਲ ਰਿਹਾ ਹੈ ਜਾਂ ਪਾਕਿਸਤਾਨ ਵਿੱਚ ਜੋ ਚੱਲਦਾ ਹੈ ਉਹ ਇੱਥੇ ਵੀ ਉਹੀ ਕੁਝ ਹੋਏਗਾ ਤਾਂ ਫਿਰ ਕਿਸ ਪੱਖੋਂ ਅਸੀਂ ਕਹਾਂਗੇ ਕਿ ਮੁਲਕ ਬਿਹਤਰ ਹੈਗਾ। ਸੋ ਇਹ ਨਟਸ਼ੈਲ 'ਚ ਇਹ ਗੱਲਬਾਤ SNC ਲੈਵਲ ਦੀ ਹੈਗੀ ਹੈ। ਸੋ ਹਰਪ੍ਰੀਤ, ਹੁਣ ਤੁਹਾਡੀ ਵਿਰੋਧੀ ਪਾਰਟੀ ਦਾ ਅਗਲਾ ਕਦਮ ਕੀ ਹੋਏਗਾ? ਕਿਉਂਕਿ ਰਿਪੋਰਟ ਤਾਂ ਆ ਗਈ ਹੈ ਔਰ ਸਰਕਾਰ ਦੀ ਤੋਆ ਵੀ ਚੰਗੀ ਤਰ੍ਹਾਂ ਹੋ ਚੁੱਕੀ ਹੈ। ਹਾਲਾਂਕਿ ਜਸਟਿਨ ਟਰੂਡੋ ਨੇ ਜ਼ਿੰਮੇਵਾਰੀ ਲਈ ਹੈ ਕਿ ਮੈਂ ਜ਼ਿੰਮੇਵਾਰੀ ਲੈ ਲੈਣਾ, ਪਰ ਅਗਾਂਹ ਹੁਣ ਨੈਕਸਟ ਕੀ ਕਦਮ ਹੋਏਗਾ ਤੁਹਾਡੀ ਪਾਰਟੀ ਦਾ? ਇਹ ਜ਼ਿੰਮੇਵਾਰੀ ਗੁਰਪ੍ਰੀਤ ਜੀ ਇੰਝ ਹੀ ਜਿਸ ਤਰ੍ਹਾਂ ਕਿ ਮੁਆਫੀ ਮੰਗਣ ਦੇ ਸਾਡੇ ਪ੍ਰਧਾਨ ਮੰਤਰੀ ਬਹੁਤ ਅੱਗੇ ਹੈਗੇ ਨੇ। ਜਿਹੜੇ ਸਾਡੇ ਨੇਟਿਵ ਕਮਿਊਨਿਟੀ ਜਾਂ ਜੈਪਨੀਜ਼ ਜਾਂ ਈਵਨ ਕਾਮਾਗਾਟਾ ਮਾਰੂ ਵੀ ਮਾਫੀ ਤਾਂ ਮੰਗ ਲਈ, ਪਰ ਦੂਸਰੇ ਪਾਸੇ ਸਿੱਖਾਂ ਦਾ ਨਾਮ ਹੀ ਸਿੱਖ ਅਤਵਾਦੀ ਵਜੋਂ ਪਬਲਿਕ ਟੈਰਰ ਰਿਪੋਰਟ ਵਿੱਚ ਪਾ ਦਿੱਤਾ। ਦੂਸਰੇ ਪਾਸੇ ਨੇਟਿਵ ਜਿਹੜੇ ਸਾਡੇ ਲੋਕ ਨੇ ਉਹਨਾਂ ਦੇ ਅੱਜ ਵੀ ਸ਼ਰਮ ਦੀ ਗੱਲ ਹੈ ਕਿ ਅਸੀਂ ਸਾਫ਼ ਪਾਣੀ ਨਹੀਂ ਉਹਨਾਂ ਨੂੰ ਮੁਹੱਈਆ ਕਰਾ ਸਕ ਰਹੇ। ਉਹਨਾਂ ਦਾ ਰਹਿਣ ਸਹਿਣ ਥਰਡ ਵਰਲਡ ਕੰਟਰੀਜ਼ ਨਾਲੋਂ ਵੀ ਮਾੜਾ ਹੈਗਾ। ਸੋ ਜ਼ਿੰਮੇਵਾਰੀ ਲੈਣ ਦਾ ਤੇ ਤਦ ਫਾਇਦਾ ਹੋਏ ਜੇਕਰ ਤੁਸੀਂ ਕੁਝ ਅੱਗੇ ਕਰਨਾ ਹੈ, ਪਰ ਤੁਸੀਂ ਐਕਸੈਪਟ ਕਰਨ ਨੂੰ ਤਿਆਰ ਨਹੀਂ। ਜੇਕਰ ਗਲਤੀ ਕੀਤੀ ਹੈ ਤੇ ਗੁਰਪ੍ਰੀਤ ਜੀ ਇਨਸਾਨ ਕੋਲੋਂ ਹੀ ਗਲਤੀ ਹੁੰਦੀ ਹੈ, ਸਿਆਸਤਦਾਨ ਵੀ ਕੋਈ ਰੱਬ ਦੇ ਫਰਿਸ਼ਤੇ ਨਹੀਂ ਹੁੰਦੇ। ਤੁਹਾਡੇ ਵੱਲੋਂ ਚੁਣੇ ਗਏ ਭੇਜ ਕੇ ਅੱਗੇ ਭੇਜੇ ਜਾਂਦੇ ਨੇ। ਜੇ ਗਲਤੀ ਹੋਈ ਹੈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ। ਤੇ ਜਿੱਥੋਂ ਤੱਕ ਸਾਡੀ ਪਾਰਟੀ ਦਾ ਸਟੈਂਡ ਹੈ 70 ਦਿਨ ਤੋਂ ਘੱਟ ਰਹਿ ਗਏ ਨੇ ਜੀ ਇਲੈਕਸ਼ਨ ਦੇ ਵਿੱਚ, ਤੇ ਇਹਨਾਂ ਦਾ ਜਵਾਬ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਇਲੈਕਸ਼ਨ ਦੇ ਵਿੱਚ ਜ਼ਰੂਰ ਮਿਲੇਗਾ ਜੀ। ਹਰਪ੍ਰੀਤ, ਇਸ ਵਿੱਚ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਔਰ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕੋਈ ਫੌਜਦਾਰੀ ਮਾਮਲੇ ਵੀ ਹੋਣੇ ਚਾਹੀਦੇ ਨੇ? ਕਿਉਂਕਿ ਸਦਾਚਾਰੀ ਨਿਯਮਾਂ ਵਾਲੇ ਕਮਿਸ਼ਨਰ ਤਾਂ ਆਪਣੀ ਰਿਪੋਰਟ ਦੇ ਦਿੱਤੀ, ਪਰ ਉਸ ਤੋਂ ਅਗਾਂਹ RCMP ਦਾ ਕੋਈ ਰੋਲ ਬਣਦਾ ਨਹੀਂ ਬਣਦਾ, ਇਸ ਦੇ ਬਾਰੇ ਜੇ ਕੁਝ ਦੱਸ ਸਕੋ ਆਪਣੀ ਪਾਰਟੀ ਦਾ ਪੱਖ। 100% ਜੀ, ਇਸ ਦੇ ਵਿੱਚ ਅਸੀਂ ਪਬਲਿਕ ਇਨਕੁਆਇਰੀ ਦੇ ਨਾਲ RCMP ਦੀ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ, ਕਿਉਂਕਿ ਜਦੋਂ ਇਹ ਗੱਲ ਗੈਰਲ ਬਟਸ ਵਰਗੇ ਵਿਅਕਤੀ ਜਿਨ੍ਹਾਂ ਨੇ ਕਿ ਪਹਿਲਾਂ ਰਿਜ਼ਾਈਨ ਕਰ ਦਿੱਤਾ ਸੀ, ਉਸ ਤੋਂ ਬਾਅਦ ਹੁਣ ਇਲੈਕਸ਼ਨਾਂ ਦੇ ਨੇੜੇ ਉਹਨਾਂ ਨੂੰ ਮੁੜ ਤੋਂ ਪਾਰਟੀ 'ਚ ਵਾਪਸ ਲੈ ਲਿਆ ਗਿਆ, ਇਹ ਸ਼ੋਅ ਕਰਦਾ ਹੈਗਾ ਕਿ ਇਹ ਪ੍ਰਧਾਨ ਮੰਤਰੀ ਦੀ ਤੇ ਲਿਬਰਲ ਪਾਰਟੀ ਦੀ ਜਿਹੜੀ ਪਾਲਿਸੀਜ਼ ਹੈਗੀਆਂ ਨੇ ਇਹ ਦੇਸ਼ ਦੇ ਹੱਕ ਵਿੱਚ ਨਹੀਂ ਹੈਗੀਆਂ। ਕੋਈ ਵੀ ਸਿਆਸਤਦਾਨ ਜੇਕਰ ਦਖਲਅੰਦਾਜ਼ੀ ਕਰੇ ਉਸ ਦੇ ਖਿਲਾਫ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਜੇਕਰ ਦੋਸ਼ੀ ਪਾਇਆ ਜਾਂਦਾ ਉਸ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਨੈਤਿਕ ਤੌਰ ਦੇ ਉੱਤੇ। ਕਿਉਂਕਿ ਜਦੋਂ ਅਸੀਂ ਸਿਆਸਤ ਵਿੱਚ ਆਉਂਦੇ ਹਾਂ ਤਾਂ ਸਾਡਾ ਫਰਕ ਸਭ ਤੋਂ ਵੱਡਾ ਜਿਹੜਾ ਇੱਕ ਡਿਫਰੈਂਸ ਹੁੰਦਾ ਹੈ ਆਮ ਜਨਤਾ ਨਾਲੋਂ, ਉਹ ਇਹ ਹੁੰਦਾ ਹੈ ਕਿ ਨੈਤਿਕਤਾ ਜਿਹੜੀ ਹੈਗੀ ਉਹ ਸਾਡਾ ਆਧਾਰ ਹੋਣੀ ਚਾਹੀਦੀ ਹੈ। ਪਰ ਇਹਨਾਂ ਮੁਲਕਾਂ 'ਚ ਵੀ ਮੈਂ ਦੇਖ ਰਿਹਾ ਕਿ ਉਹ ਨੈਤਿਕਤਾ ਬਿਆਨਤਦਾਰੀ ਪਿੱਛੇ ਹਟਦੀ ਜਾ ਰਹੀ ਹੈ ਤੇ ਇਸ ਵਾਸਤੇ ਇਮੀਡੀਏਟਲੀ RCMP ਇਨਵੈਸਟੀਗੇਸ਼ਨ ਲਾਂਚ ਹੋਵੇ ਤੇ ਉਸ ਦੇ ਉੱਤੇ ਜੋ ਵੀ ਉਹ ਕਰਦੇ ਨੇ ਉਹਦੇ ਉੱਤੇ ਇਹ ਪ੍ਰਧਾਨ ਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਹੈ। ਹਰਪ੍ਰੀਤ, ਅਖੀਰ 'ਚ ਮੈਂ ਇੱਕੋ ਗੱਲ ਜਾਣਨੀ ਚਾਹੁੰਦਾ ਕਿ ਜਿਹੜਾ ਬ੍ਰੌਡਰ ਇਸ਼ੂ ਇਸ ਦੇ ਵਿੱਚ ਕਿ ਕਿਸ ਤਰੀਕੇ ਨਾਲ ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਮੁਦਾਖਲਤ ਸਿਆਸਤ ਵਿੱਚ ਵੱਧਦੀ ਜਾ ਰਹੀ ਹੈ, ਜਦੋਂ ਅਸੀਂ ਉਸ ਦੀ ਗੱਲਬਾਤ ਕਰਦੇ ਹਾਂ ਤਾਂ ਅਕਰੋਸ ਦ ਬੋਰਡ, ਚਾਹੇ ਤੁਹਾਡੀ ਪਾਰਟੀ ਹੋਵੇ, ਲਿਬਰਲ ਹੋਵੇ, NDP ਹੋਵੇ, ਕੋਈ ਵੀ ਕਿਸੇ ਨਾਲੋਂ ਘੱਟ ਨਹੀਂ, ਇਹ ਜਿਹੜੀ ਮੁਦਾਖਲਤ ਹੈ ਇਹ ਰੁਕੇ ਚੰਗੇ ਤਰੀਕੇ ਨਾਲ। ਬਿਜ਼ਨਸ ਵਾਲਿਆਂ ਦੀ ਜਿਹੜੀ ਮੁਦਾਖਲਤ ਰੁਕੇ, ਲੋਕਾਂ ਦੀ ਗੱਲ ਪੋਲੀਟੀਕਲ ਜਿਹਨੂੰ ਕਹਿੰਦੇ ਕਿ ਸਪੈਕਟਰਮ 'ਤੇ ਹੋਵੇ। ਇਹਦੇ ਲਈ ਤੁਹਾਡਾ ਆਪਣਾ ਕੀ ਸਟੈਂਡ ਹੈ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਿਲਕੁਲ ਜੀ, ਮੈਂ ਤੁਹਾਡੇ ਨਾਲ 100% ਸਹਿਮਤ ਹੈਗਾ। ਜੇਕਰ ਅਸੀਂ ਵਾਕਿਆ 'ਚ ਚਾਹੁੰਦੇ ਹਾਂ ਕਿ ਇਹ ਮੁਲਕ ਜਮਹੂਰੀ ਜਿਹੜਾ ਸਾਡਾ ਢਾਂਚਾ ਹੈਗਾ ਬਚਿਆ ਰਹੇ ਤਾਂ ਉਸ ਦੇ ਵਿੱਚ ਮੁਦਾਖਲਤ ਜਿਹੜੀ ਹੈਗੀ ਹੈ ਵੱਡੀ ਕੰਪਨੀਆਂ ਦੀ, ਇਹ ਵੱਡੇ ਜਿਹੜੇ ਲੋਕ ਨੇ ਜਿਹੜੇ ਕਿ ਪੈਸੇ ਦੇ ਆਧਾਰ ਦੇ ਉੱਤੇ ਸਿਆਸਤਦਾਨਾਂ ਨੂੰ ਖਰੀਦ ਲੈਂਦੇ ਨੇ, ਇਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਇਸ ਵਾਸਤੇ ਕੋਈ ਕਾਨੂੰਨ ਪਾਸ ਹੋਣਾ ਚਾਹੀਦਾ ਜਿਹਦੇ ਵਿੱਚ ਕਿ ਇਹ ਪ੍ਰੂਵ ਹੋਵੇ ਕਿ ਜੇਕਰ ਇਹ ਚੀਜ਼ ਫੜੀ ਜਾਂਦੀ ਤਾਂ ਇਮੀਡੀਏਟਲੀ ਉਹ ਸਿਆਸਤਦਾਨ ਨੂੰ ਜੋ ਹੈ ਉਹ ਆਪਣਾ ਪਦ ਛੱਡਣਾ ਪਵੇ। ਜਦ ਤੱਕ ਲਾਅ ਸਟਫਨ ਨਹੀਂ ਹੁੰਦੇ ਇਸ ਮੁਲਕ 'ਚ ਗੁਰਪ੍ਰੀਤ ਜੀ, ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ
ਇਸ ਵਾਸਤੇ ਸਾਨੂੰ ਆਮ ਜਨਤਾ ਨੂੰ ਮੈਂ ਹਮੇਸ਼ਾ ਬੇਨਤੀ ਕਰਨਾ ਕਿ ਤੁਸੀਂ ਆਵਾਜ਼ ਉਠਾਓ। ਸਿਰਫ ਸਿਆਸਤਦਾਨਾਂ ਨਾਲ ਫੋਟੋ ਖਿਚਵਾਉਣ ਤੱਕ ਸੀਮਤ ਨਾ ਰਹਿ ਜਾਓ, ਉਹਨਾਂ ਨੂੰ ਅਕਾਊਂਟੇਬਲ ਬਣਾਓ ਤੇ ਉਹਨਾਂ ਨੂੰ ਇਹ ਯਕੀਨ ਹੋਵੇ ਕਿ ਜੇਕਰ ਅਸੀਂ ਕੁਝ ਗਲਤ ਕਰਦੇ ਹਾਂ ਤਾਂ ਵੀ ਵਿਲ ਹੈਵ ਟੂ ਪੇ ਫॉर ਇਟ। ਪਰ ਜਦੋਂ ਪਤਾ ਹੈ ਕਿ ਜੋ ਮਰਜ਼ੀ ਕਰੀ ਜਾਓ, ਜਿੰਨਾ ਮਰਜ਼ੀ ਗਲਤ ਕਰ ਲਓ, ਤਦ ਵੀ ਸਾਡੇ ਸੋਹਲੇ ਜਿਹੜੇ ਨੇ ਉਹ ਗਾਣੇ ਨੇ ਲੋਕਾਂ ਨੇ ਤੇ ਫੋਟੋਆਂ ਖਿਚਵਾਉਣੀਆਂ ਸਾਡੇ ਨਾਲ, ਤਾਂ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਹਰਪ੍ਰੀਤ, ਜਿਹੜਾ ਲੋਕਾਂ 'ਚ ਇੱਕ ਤੌਖਲਾ ਇਹ ਵੀ ਹੈ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਹੈ, ਰਾਈਟ ਵਿੰਗ ਪਾਰਟੀ ਹੈ, ਕਾਰਪੋਰੇਟ ਘਰਾਣੇ ਨਾਲ ਉਹਨਾਂ ਦੀ ਘਿਓ ਖਿਚੜੀ ਸਾਂਝ ਪਿਆਲੀ ਬਹੁਤ ਜ਼ਬਰਦਸਤ ਹੈ। ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਸੰਖੇਪ 'ਚ? ਇਸ ਦੇ ਵਿੱਚ ਗੁਰਪ੍ਰੀਤ ਜੀ ਤੁਹਾਡੇ ਸਾਹਮਣੇ ਹੀ ਹੈ ਕਿ ਸਾਡੀ ਸਰਕਾਰ ਪਹਿਲਾਂ ਵੀ ਰਹੀ, ਲੇਕਿਨ ਕਦੀ ਐਸੀ ਕੋਈ ਨੌਬਤ ਨਹੀਂ ਆਈ ਜਿੱਤੇ ਕਿ ਤੋਹਮਤਾਂ ਲੱਗੀਆਂ ਹੋਣ ਕਿ ਕਿਸੇ ਪਾਰਟੀ ਨੂੰ ਇੰਡੀਪੈਂਡੈਂਟ ਜੁਡੀਸ਼ਰੀ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਗੱਲ ਹੋਈ ਹੋਏ। ਅਫਕੋਰਸ ਪੋਲੀਟੀਕਲ ਡੋਨੇਸ਼ਨਸ ਜਿਹੜੀਆਂ ਆਉਂਦੀਆਂ ਨੇ ਉਹ ਗੁਰਪ੍ਰੀਤ ਜੀ ਸਾਰੀ ਪਾਰਟੀਆਂ ਨੂੰ ਜਾਂਦੀਆਂ ਨੇ। ਜੇਕਰ ਲੈਫਟ ਵਿੰਗ ਪਾਰਟੀਆਂ ਨੇ ਇੱਥੇ ਜਿਸ ਤਰ੍ਹਾਂ ਐਨਡੀਪੀ ਤੇ ਉਸ ਨੂੰ ਯੂਨੀਅਨਸ ਕੋਲੋਂ ਪੈਸੇ ਆਉਂਦੇ ਨੇ, ਲਿਬਰਲ ਜਾਂ ਜਿਹੜੀ ਕੰਜ਼ਰਵੇਟਿਵ ਹੈਗੀ ਹੈ ਇਹਨਾਂ ਨੂੰ ਵੱਡੇ ਘਰਾਣੇ ਪੈਸੇ ਦਿੰਦੇ ਨੇ। ਪਰ ਇਸ ਦਾ ਇਹ ਮਤਲਬ ਨਹੀਂ ਹੋਇਆ ਕਿ ਸਾਡੇ ਜਿਹੜੇ ਜਮਹੂਰੀ ਢਾਂਚੇ ਨੇ ਉਹਨੂੰ ਛਿੱਕੇ ਤੇ ਟੰਗ ਕੇ ਅਸੀਂ ਮੁਦਾਖਲਤ ਕਰੀਏ, ਅਸੀਂ ਉਹਦੇ 'ਚ ਇੰਟਰਫੇਅਰ ਕਰੀਏ ਤੇ ਉਹਨਾਂ ਪਾਰਟੀਆਂ ਦੇ ਜਿਹੜੇ ਬਿਜ਼ਨਸ ਇੰਟਰਸਟ ਨੇ ਉਹਨਾਂ ਨੂੰ ਬਚਾਉਣ ਲਈ ਅਸੀਂ ਆਪਣਾ ਸਿਆਸੀ ਜਿਹੜਾ ਸਾਡੇ ਕੋਲ ਰਸੂਖ ਹੈਗਾ ਉਸ ਨੂੰ ਵਰਤੋਂ ਕੀਤੀ ਜਾਏ ਉਸ ਦੀ। ਸੋ ਇਸ ਕਰਕੇ ਡੈਫੀਨੇਟਲੀ ਹਰ ਪਾਰਟੀ ਦੇ ਵਿੱਚ ਇਹ ਆਉਂਦਾ ਹੈ, ਲੇਕਿਨ ਕੋਈ ਵੀ ਪਾਰਟੀ ਹੋਵੇ, ਭਾਵੇਂ ਉਹ ਮੇਰੀ ਆਪਣੀ ਪਾਰਟੀ ਵੀ ਹੋਏ, ਜੇਕਰ ਇਹ ਗਲਤ ਕੰਮ ਕਰੇਗੀ ਤਾਂ ਮੈਂ ਉਸ ਦੇ ਖਿਲਾਫ ਡਟ ਕੇ ਆਵਾਜ਼ ਉਠਾਵਾਂਗਾ। ਹਰਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜੇ ਵਧੀਆ ਅਲਫਾਜ਼ਾਂ ਵਿੱਚ ਸਾਰਾ ਕੁਝ ਕਵਰ ਕੀਤਾ। ਕੋਈ ਗੱਲ ਰਹਿ ਗਈ ਹੋਵੇ ਆਪਣੇ ਵੱਲੋਂ ਐਡ ਕਰਨੀ ਚਾਹੋ, ਕਰ ਸਕਦੇ ਹੋ। ਬਹੁਤ ਧੰਨਵਾਦ ਜੀ ਗੁਰਪ੍ਰੀਤ ਜੀ। ਸਭ ਤੋਂ ਪਹਿਲਾਂ ਤਾਂ ਜਿਹੜਾ ਸਾਰੇ ਸਰੋਤਿਆਂ ਨੂੰ ਤੁਸੀਂ ਅਵੇਅਰ ਕਰਦੇ ਹੋ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਮਹੂਰੀਅਤ ਤਦ ਹੀ ਬਚ ਸਕਦੀ ਹੈ ਜਦ ਲੋਕਾਂ ਦੇ ਜਿਹੜੇ ਹੱਕ ਨੇ, ਹਕੂਕ ਨੇ ਉਹ ਬਚਣ। ਲੇਕਿਨ ਜੇਕਰ ਅਸੀਂ ਸਿਰਫ ਲਫ਼ਜ਼ੀ ਤੌਰ ਤੱਕ ਸੀਮਤ ਰਹਿ ਜਾਾਂਗੇ ਕਿ ਡੈਮੋਕ੍ਰੇਸੀ, ਫਿਰ ਉਹ ਗੱਲਾਂ ਡਿਕਟੇਟਰਸ਼ਿਪ ਨਾਲੋਂ ਵੀ ਕਈ ਵਾਰੀ ਮਾੜੀਆਂ ਹੋ ਜਾਂਦੀਆਂ ਨੇ, ਕਿਉਂਕਿ ਵੱਡੀਆਂ ਤਾਕਤਾਂ ਜਿਹੜੀਆਂ ਨੇ ਉਹ ਫਿਰ ਆਪਣਾ ਪੂਰਾ ਜ਼ੋਰ ਲਾਉਂਦੀਆਂ ਨੇ। ਸੋ ਇਸ ਕਰਕੇ ਲੋਕ ਜਿਹੜੇ ਨੇ ਉਹਨੂੰ ਮੈਂ ਕਹਿੰਦਾ ਚੇਤਨ ਹੋਵੋ, ਇਸ਼ੂ ਬੇਸਡ ਪੋਲਿਟਿਕਸ ਤੇ ਅਸੀਂ ਲੜਾਈ ਕਰੀਏ, ਜਿਹੜੇ ਮੁੱਦੇ ਨੇ ਉਹਨਾਂ ਨੂੰ ਲਿਆਈਏ। ਅੱਜ ਵੀ 15 ਸਾਲ ਪਹਿਲਾਂ ਵੀ ਉਹੀ ਮੁੱਦੇ ਸਨ ਜਿਹੜੇ ਕਿ ਅੱਜ ਅਸੀਂ ਡਿਸਕਸ ਕਰ ਰਹੇ ਹਾਂ। ਜਦੋਂ ਇਲੈਕਸ਼ਨਸ ਆਉਂਦੀਆਂ ਨੇ ਲੋਕਾਂ ਨੂੰ ਭਾਵਕ ਤੌਰ ਦੇ ਉੱਤੇ ਕੋਈ ਨਾ ਕੋਈ ਲੋਲੀਪੌਪ ਦੇ ਦਿੱਤਾ ਜਾਂਦਾ ਤੇ ਅਸੀਂ ਉਹਦੇ 'ਚ ਫਸ ਕੇ ਰਹਿ ਜਾਂਦੇ ਹਾਂ। ਅਸੀਂ ਇੱਕ ਬਹੁਤ ਵਧੀਆ ਮੁਲਕ 'ਚ ਰਹਿ ਰਹੇ ਹਾਂ। ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ। ਈਵਨ USA ਵਿੱਚ ਵੀ ਜਿਹੜੇ ਸਾਡੇ ਅੱਜ ਸਰੋਤੇ ਜਿਹੜੇ ਸੁਣ ਰਹੇ ਨੇ, ਇਹ ਸਾਨੂੰ ਮਾਣ ਹੈ ਕਿ ਅਸੀਂ ਇਹਨਾਂ ਮੁਲਕਾਂ 'ਚ ਆਏ ਜਿੱਥੇ ਕਿ ਜਮਹੂਰੀ ਸਾਡੀ ਇੰਸਟੀਟਿਊਸ਼ਨਸ ਬਚੀਆਂ ਹੋਈਆਂ ਨੇ। ਪਰ ਇਹਨੂੰ ਬਚਾਉਣ ਲਈ ਹੁਣ ਫਰਦਰ ਸਾਡਾ ਹੱਕ ਬਣਦਾ ਹੈ ਕਿ ਅਸੀਂ ਆਪਣੀ ਤਾਕਤ ਦਾ ਇਸਤੇਮਾਲ ਕਰੀਏ। ਜਦੋਂ ਚੋਣਾਂ ਹੁੰਦੀਆਂ ਨੇ ਉਸ ਸਮੇਂ ਦੇਖੀਏ ਕਿਹੜੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਸਾਡਾ ਭਾਈਚਾਰਾ, ਸਾਡੀ ਕਮਿਊਨਿਟੀ ਪ੍ਰੋਗਰੈਸ ਕਰ ਸਕਦੀ ਹੈ। ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਜਦੋਂ ਕੰਮ ਕਰਾਂਗੇ ਤਾਂ ਡੈਫੀਨੇਟਲੀ ਜਮਹੂਰੀ ਜਿਹੜੀ ਸਾਡੀ ਇੰਸਟੀਟਿਊਸ਼ਨਸ ਨੇ ਉਹ ਬਹਾਲ ਰਹਿਣਗੀਆਂ ਤੇ ਅਸੀਂ ਜਮਹੂਰੀ ਹੱਕਾਂ ਨੂੰ ਬਚਾ ਸਕਾਂਗੇ। ਬਿਲਕੁਲ ਹਰਪ੍ਰੀਤ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਮਾਂ ਦੇਣ ਲਈ। ਮਿਹਰਬਾਨੀ। ਸਾਡੀ ਸ਼ੁਭ ਸਮਝਦਾ। ਥੈਂਕ ਯੂ ਵੈਰੀ ਮਚ। ਥੈਂਕ ਯੂ। ਦੋਸਤੋ, ਆਸਨ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਬਹੁਤ ਸਤਿਕਾਰਤ ਮੀਡੀਆ ਹਸਤੀ ਨੇ, ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਸਰੀ ਨਿਊਟਨ ਤੋਂ। ਕੰਜ਼ਰਵੇਟਿਵ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਔਰ ਇੱਕ ਇਮਾਨਦਾਰ ਸ਼ਖਸੀਅਤ ਨੇ। ਹਿਊਮਨ ਰਾਈਟਸ ਦੇ ਉੱਤੇ ਵੀ ਇਹਨਾਂ ਦੀ ਕਾਫੀ ਅਪਰੋਚ ਬੜੀ ਸਪਸ਼ਟ ਹੈ। ਸੋ ਉਹਨਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਖਾਸ ਜਾਣਕਾਰੀ ਸਾਨੂੰ ਦਿੱਤੀ SNC ਲਾਵਲਿਨ ਬਾਰੇ, ਆਪਣੀ ਪਾਰਟੀ ਦਾ ਪੱਖ ਵੀ ਦੱਸਿਆ ਜਿਹੜਾ ਇਸ ਸਮੇਂ ਕੈਨੇਡਾ ਵਿੱਚ ਭਖਦਾ ਹੋਇਆ ਮਸਲਾ। ਸੋ ਇਸ ਦੇ ਨਾਲ ਹੀ ਅਪਡੇਟ ਕੈਨੇਡਾ ਦੀ ਸੈਗਮੈਂਟ ਦੀ ਇੱਥੇ ਸਮਾਪਤੀ ਹੈ। ਕੱਲ੍ਹ ਨੂੰ ਫਿਰ ਮੁਲਾਕਾਤ ਹੋਵੇਗੀ। ਸੁਣਦੇ ਰਹੋ ਪੰਜਾਬੀ ਰੇਡੀਓ USA।